ਜਿਹੜਾ ਹੁਣ ਬਾਇਕਾਟ ਦਾ ਪਾਕਿਸਤਾਨ ਦਾ ਫੈਸਲਾ ਹੈ ਸਰ, ਆਈਸੀਸੀ ਤੇ ਬਹੁਤ ਘਬਰਾਇਆ ਪਿਆ ਤੇ ਜਿਹੜਾ ਨੁਕਸਾਨ ਹੋ ਰਿਹਾ ਹੈ ਪਾਕਿਸਤਾਨ ਨੂੰ ਵੀ ਇਹਦਾ ਥੋੜਾ ਬਹੁਤ ਨੁਕਸਾਨ ਹੋਏਗਾ ਇਹਨੇ ਤੁਹਾਡੀ ਨਜ਼ਰ ਵਿੱਚ? जी बिल्कुल मुफाद जी बड़ा अच्छा फैसला किया पाकिस्तान की हुकूमत ने कि जरा इंडिया नाल उन्होंने मैच ना खेडन दा उन्होंने मंजूरी नहीं दी। सिर्फ ये आखिर कि सिर्फ वर्ल्ड कप खेडो बाकी टीमां नाल खेडो तो इंडिया नाल जरा 15 तारीख नूं एक जिहदी ते नज़रां होंदियां ने पूरी दुनिया दी वो मैच तुसीं नहीं खेडना, क्योंकि इंडिया ने हमेशा सियासत लिआंदी खेलों दे विच, उन्होंने खेलों नूं बहुत ज़्यादा नुकसान पहुंचाया हैगा ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਖੇਡ ਜਿਹੜੇ ਪਿਆਰ ਤੇ ਮੁਹੱਬਤ ਤੇ ਅਮਨ ਦਾ ਨਾਮ ਨੇ ਉਹਨਾਂ ਨਾਲ ਖਿਲਵਾੜ ਕੀਤਾ ਜਾਵੇ। ਤੇ ਇੰਡੀਆ ਨੇ ਹਮੇਸ਼ਾ ਕਈ ਸਾਲਾਂ ਤੋਂ ਇੱਕ ਖੇਡਾਂ ਨਾਲ ਨਾ ਖਿਲਵਾੜ ਕੀਤਾ ਹੈਗਾ ਤੇ ਮੈਂ ਸਮਝਦਾ ਕਿ ਬੜਾ ਜ਼ਬਰਦਸਤ ਫੈਸਲਾ ਹੈਗਾ ਤੇ ਇਹਦੇ ਨਾਲ ਯਕੀਨੀ ਤੌਰ ਤੇ ਇੱਕ ਥੱਥਲੀ ਮਚ ਗਈ ਹੈਗੀ ਆ ਤੇ ਇੰਡੀਆ ਤੇ ਇੰਡੀਅਨ ਕ੍ਰਿਕਟ ਬੋਰਡ ਦੇ ਜਿਹੜੀ ਯਾਨੀ ਕਿ ਤਾਬੇਦਾਰ ਹੈਗੀ ਆਈਸੀਸੀ ਉਹਦੇ ਤੇ ਕੰਨਾਂ 'ਚ ਧੂੰਆਂ ਨਿਕਲਣਾ ਸ਼ੁਰੂ ਹੋ ਗਏ ਨੇ। ਤੇ ਪਹਿਲੀ ਵਾਰੀ ਵੇਖਿਆ ਕੋਈ ਨਹੀਂ ਛੇਤੀ ਰਿਸਪੌਂਸ ਕੀਤਾ, ਉਦੋਂ ਰਿਸਪੌਂਸ ਕੀਤਾ ਜਦੋਂ ਕਿ ਉਹਨਾਂ ਦੇ ਦਫ਼ਾਤਰ ਵੀ ਬੰਦ ਹੋ ਗਏ ਸਨ। ਰਾਤ ਨੂੰ ਉਹਨਾਂ ਨੂੰ ਇੱਕ ਪ੍ਰੈਸ ਵੀ ਜਾਰੀ ਕਰਨੀ ਪੈ ਗਈ ਜਿਨ੍ਹਾਂ 'ਚ ਉਹਨਾਂ ਨੇ ਇਸ ਗੱਲ ਦਾ ਵੀ ਇਤਰਾਫ਼ ਕੀਤਾ ਕਿ ਅਸੀਂ ਹਕੂਮਤੀ ਫੈਸਲੇ ਨੂੰ ਸਾਰੇ ਮੱਥੇ ਤੇ ਰੱਖਦੇ ਹੈਗੇ ਹਾਂ। ਉਹ ਬਿਲਕੁਲ ਠੀਕ ਉਹਨਾਂ ਨੇ ਫੈਸਲਾ ਕੀਤਾ ਹੈਗਾ, ਲੇਕਿਨ ਅਸੀਂ ਨਾਲ ਇਹ ਰਿਕੁਐਸਟ ਵੀ ਕਰਦੇ ਹੈਗੇ ਹਾਂ ਕਿਉਂਕਿ ਜਿਹੜਾ ਮੈਚ ਹੈਗਾ ਪੂਰੀ ਦੁਨੀਆ ਵੇਖਦੀ ਹੈਗੀ ਆ ਤੇ ਪਾਕਿਸਤਾਨ ਤੇ ਬਾਕੀ ਜਿਹੜੇ ਕ੍ਰਿਕਟ ਫੈਨਸ ਨੇ ਉਹ ਵੀ ਇਸ ਤੋਂ ਮੁਤਾਸਰ ਹੁੰਦੇ ਟੀਮਾਂ ਮੈਚ ਮੈਦਾਨ 'ਚ ਨਹੀਂ ਆਉਣਗੀਆਂ। ਤੇ ਇਸ ਲਈ ਪਲੀਜ਼ ਅਗਰ ਪੋਸੀਬਲ ਹੈ ਤਾਂ ਤੁਸੀਂ ਇਹਨੂੰ ਰੀਕਨਸੀਡਰ ਕਰੋ ਤੇ ਅਗਰ ਵਰਨਾ ਇਹ ਆ ਕਿ ਸਾਨੂੰ ਯਾਨੀ ਕਿ ਬੜਾ ਚੀਜ਼ਾਂ ਜਿਹੜੀਆਂ ਨੇ ਕ੍ਰਿਕਟ ਦੀ ਰੂਹ ਹੈਗੀ ਉਹਨੂੰ ਖਰਾਬ ਹੋਏਗੀ। ਉਹਨਾਂ ਨੂੰ ਸਾਰੀਆਂ ਸਲਾਖੀਅਤ ਯਾਦ ਆ ਗਈਆਂ ਨੇ, ਸਾਰੇ ਰਵਾਇਤਾਂ ਯਾਦ ਆ ਗਈਆਂ ਨੇ, ਸਾਰੇ ਤਰੀਕਾਕਾਰ ਨਜ਼ਰ ਆ ਗਏ ਨੇ, ਸਾਰੀਆਂ ਮਿੰਟਾਂ ਤੇ ਤਰਲੇ ਉਹਨਾਂ ਦੇ ਚੀਜ਼ਾਂ ਦੇ ਨਾਲ ਆ ਰਹੇ ਨੇ ਇੰਡੀਆ ਤੇ ਆਈਸੀਸੀ ਵਾਲੇ। ਇਹ ਇਹਨਾਂ ਨੂੰ ਇਹ ਮੁਫਾਦ ਜੀ ਇਹ ਦੱਸੋ ਕਿ ਜਦੋਂ 1996 ਚ ਆਸਟ੍ਰੇਲੀਆ ਤੇ ਵੈਸਟਰਨ ਦੀ ਟੀਮ ਨੇ ਇਨਕਾਰ ਕੀਤਾ ਸੀ ਵਰਲਡ ਕੱਪ ਖੇਡਣ ਤੋਂ, ਉਸ ਮੁਲਕ ਜਾਣ ਤੋਂ ਸ੍ਰੀਲੰਕਾ ਵਿੱਚ, ਜਿੱਥੇ ਉਦੋਂ ਸਿਆਸੀ ਸੂਰਤ-ਹਾਲ ਨੂੰ ਉਹਨਾਂ ਨੇ ਜਵਾਬ ਬਣਾਇਆ ਸੀ। ਉਸ ਤੋਂ ਬਾਅਦ 2003 ਤੇ 2009 ਕਈ ਐਸੀ ਮਿਸਾਲਾਂ ਨੇ ਤੇ ਸਭ ਤੋਂ ਵੱਡੀ ਮਿਸਾਲ ਤਾਂ ਹੁੰਦੀ ਸੀ ਜਦੋਂ ਆਪਣਾ ਪਾਕਿਸਤਾਨ ਦੀ ਚੈਂਪੀਅਨ ਟਰਾਫੀ ਹੋਣੀ ਸੀ ਤੇ ਇੰਡੀਅਨ ਬੋਰਡ ਨੇ ਆਖਿਆ ਜੀ ਸਾਡੀ ਗਵਰਨਮੈਂਟ ਇਜਾਜ਼ਤ ਨਹੀਂ ਦਿੰਦੀ ਤੇ ਅਸੀਂ ਨਹੀਂ ਖੇਡਾਂਗੇ ਇੱਥੇ ਪਾਕਿਸਤਾਨ 'ਚ। ਬਿਲਕੁਲ ਇਹੀ ਮੌਕੇ ਇਖਤਿਆਰ ਕੀਤਾ ਬੰਗਲਾਦੇਸ਼ ਨੇ, ਉਸ ਤੋਂ ਬਾਅਦ ਪਾਕਿਸਤਾਨ ਨੇ ਕਿ ਠੀਕ ਹੈ ਅਗਰ ਤੁਸੀਂ ਨਹੀਂ ਤੁਹਾਡੀ ਗਵਰਨਮੈਂਟ ਇਜਾਜ਼ਤ ਨਹੀਂ ਦੇਗੀ ਫਿਰ ਅਸੀਂ ਵੀ ਇਜਾਜ਼ਤ ਨਹੀਂ ਦੇ ਰਹੇ ਹੈਗੇ ਆ। ਇਹ ਸਾਰੀ ਜਿਹੜੀ ਰਵਾਇਤਾਂ ਸਾਰੀ ਅਖਲਾਕੀਆਤ ਨੇ ਉਹਨਾਂ ਨੂੰ ਆਈਸੀਸੀ ਨੂੰ ਉਦੋਂ ਯਾਦ ਕਰਨਾ ਚਾਹੀਦਾ ਸੀ, ਉਦੋਂ ਚੀਜ਼ਾਂ ਕੀਤੀਆਂ ਹੁੰਦੀਆਂ ਤੇ ਚੀਜ਼ਾਂ ਨਹੀਂ ਹੋਣੀਆਂ ਸਨ। ਤੇ ਉਹਨਾਂ ਨੂੰ ਜਿਨ੍ਹਾਂ ਨੂੰ ਹੈ ਕਿ ਇੰਡੀਆ ਦਾ ਜਿਹੜਾ ਕ੍ਰਿਕਟ ਬੋਰਡ ਹੈਗਾ ਉਹਨਾਂ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਹੈਗੀ ਆ ਕਿ ਦੁਨੀਆ ਹੁਣ ਬਦਲ ਗਈ ਹੈਗੀ ਆ। ਹੁਣ ਸਭ ਦੀ ਨਜ਼ਰ ਤੁਹਾਡੇ ਤੇ ਨੇ, ਤੁਸੀਂ ਕੀ ਐਕਟ ਕਰ ਰਹੇ ਹੋ। ਪੈਸੇ ਨਾਲ ਤੁਸੀਂ ਸਾਰੀ ਦੁਨੀਆ ਨੂੰ ਖਰੀਦ ਨਹੀਂ ਸਕਦੇ। ਪਾਕਿਸਤਾਨ ਵਰਗੇ ਬੰਗਲਾਦੇਸ਼ ਵਰਗੇ ਵੀ ਐਸੇ ਲੋਕ ਹੈ ਨੇ ਜਿਹੜੇ ਆਪਣਾ ਸਰ ਉੱਚਾ ਕਰ ਸਕਦੇ ਨੇ, ਤੁਹਾਡੇ ਹਰ ਫੈਸਲੇ ਤੋਂ ਝੁਟਕਾ ਸਕਦੇ, ਇਨਕਾਰ ਕਰ ਸਕਦੇ ਹੈਗੇ ਨੇ। ਤੇ ਇਹੀ ਵਜ੍ਹਾ ਕਿ ਹੁਣ ਜਿਹੜਾ ਕ੍ਰਿਕਟ ਵਰਲਡ ਕੱਪ ਹੈਗਾ ਇਹ ਆਈਸੀਸੀ ਦੇ ਗਲੇ ਦਾ ਇੱਕ ਫੰਡਾ ਬਣ ਗਿਆ ਹੈਗਾ। ਅੱਛਾ ਜੀ ਸਾਹਿਬ, ਇੰਡੀਅਨ ਮੀਡੀਆ ਇਹ ਕਹਿ ਰਿਹਾ ਕਿ ਜੀ ਜਿਹੜੇ ਖਿਲਾਫ ਵੋਟ ਪਏ ਨੇ ਯਾਨੀ 16 ਵਿੱਚੋਂ 14 ਬੰਗਲਾਦੇਸ਼ ਦੇ ਖਿਲਾਫ ਤੇ ਪਾਕਿਸਤਾਨ ਦੇ ਖਿਲਾਫ ਵੀ ਕੋਈ ਕਾਰਵਾਈ ਹੋ ਸਕਦੀ ਹੈ, ਯਾਨੀ ਜਿਹੜੇ ਬੋਰਡ ਆਫ ਮੈਂਬਰਾਂ ਨੇ ਉਹ ਆਪਣੇ ਖਿਡਾਰੀਆਂ ਨੂੰ ਐਨਓਸੀ ਜਾਰੀ ਨਹੀਂ ਕਰਨਗੇ ਪੀਐਸਐਲ ਵਾਸਤੇ, ਕੋਈ ਇੰਜ ਦੀ ਵੀ ਖਬਰ ਹੈ? ਮੁਫਾਦ ਜੀ ਇਹ ਸਾਰੀਆਂ ਬਕਵਾਸ ਨੂੰ ਕਹਿ ਸਕਦੇ ਹੈਗੇ ਆ। ਇੰਡੀਅਨ ਮੀਡੀਆ ਦੀ ਇਖਤਰਾ ਹੈਗੀ ਆ, ਹਮੇਸ਼ਾ ਤੁਹਾਨੂੰ ਪਤਾ ਕਿ ਉਹ ਪਾਕਿਸਤਾਨ ਦੇ ਖਿਲਾਫ ਹੀ ਪ੍ਰੋਪੇਗੈਂਡਾ ਕਰਨ 'ਚ ਆਪਣੀ ਸਾਰੀ ਤਵਾਨਾਈ ਇਸਤੇਮਾਲ ਕਰਦੇ ਹੈ ਨੇ। ਇਹ ਸਾਰੀ ਜਿਹੜੀ ਕ੍ਰਿਕਟ ਹੈਗੀ ਆ ਇਹ ਚੱਲਦੀ ਹੈਗੀ ਆ ਰੂਲਸ ਤੇ ਰੈਗੂਲੇਸ਼ਨ ਦੇ ਹਿਸਾਬ ਨਾਲ। ਤੇ ਆਈਸੀਸੀ ਦੀ ਜਿਹੜੀ ਯਾਨੀ ਕਿ ਰੂਲਸ ਰੈਗੂਲੇਸ਼ਨ ਉਹਨਾਂ 'ਚ ਵਾਜ਼ੇ ਤੌਰ ਤੇ ਲਿਖਿਆ ਕਿ ਅਗਰ ਕੋਈ ਗਵਰਨਮੈਂਟ ਆਪਣੀ ਮੁਲਕ ਦੀ ਟੀਮ ਨੂੰ ਕਿਸੇ ਵੀ ਜਗ੍ਹਾ ਤੇ ਜਾਣ ਤੋਂ ਜਾਂ ਖੇਡਣ ਤੋਂ ਮਨਾ ਕਰ ਦੇਵੇ ਤਾਂ ਆਈਸੀਸੀ ਉਹਦਾ ਇਹਤਰਾਮ ਕਰਦਾ ਹੈਗਾ ਤੇ ਉਸ ਤੇ ਕੋਈ ਪਾਬੰਦੀ ਲਾਗੂ ਨਹੀਂ ਹੁੰਦੀ। ਇਹ ਸਿਰਫ ਅਖਲਾਕੀਆਤ ਰਵਾਇਤ ਹੈ ਨੇ ਜਿਨ੍ਹਾਂ ਦੀ ਹਮੇਸ਼ਾ ਤੋਂ ਕ੍ਰਿਕਟ ਖੇਡੀ ਜਾ ਰਹੀ ਹੈਗੀ ਆ। ਅਗਰ ਇਹ ਯਾਨੀ ਕਿ ਅਸੀਂ ਤਾਂ ਚਲੋ ਪਾਕਿਸਤਾਨੀ ਗਵਰਨਮੈਂਟ ਨੇ ਤਾਂ ਇੱਕ ਫੈਸਲਾ ਕੀਤਾ ਤੇ ਪਾਕਿਸਤਾਨੀ ਗਵਰਨਮੈਂਟ ਨੇ ਇੱਕ ਇਹ ਵੀ ਕੀਤਾ ਕਿ ਉਹਨਾਂ ਨੇ ਆਪਣੇ ਜਿਹੜਾ ਸੋਸ਼ਲ ਮੀਡੀਆ ਹੈਂਡਲ ਹੈਗਾ ਅਫੀਸ਼ੀਅਲ ਗਵਰਨਮੈਂਟ ਦਾ ਉਸ ਤੋਂ ਉਹਨਾਂ ਨੇ ਬਾਕਾਇਦਾ ਟਵੀਟ ਵੀ ਕੀਤੇ ਕਿ ਇਹ ਸਾਡਾ ਡਿਸੀਜਨ ਹੈਗਾ। ਮੈਂ ਇੰਡੀਅਨ ਮੀਡੀਆ ਤੇ ਪੁੱਛਣਾ ਚਾਹੁੰਦਾ ਕਿ ਜਦੋਂ ਇਹਨਾਂ ਨੇ ਆਈਸੀਸੀ ਚੈਂਪੀਅਨ ਟਰਾਫੀ ਖੇਡਣ ਤੋਂ ਇਨਕਾਰ ਕੀਤਾ ਸੀ ਪਾਕਿਸਤਾਨ ਵਿੱਚ ਤੇ ਉਦੋਂ ਅਸੀਂ ਯਾਨੀ ਕਿ ਸਾਰਾ ਮੀਡੀਆ ਜ਼ੋਰ ਲਾਉਂਦਾ ਰਹਿ ਗਿਆ, ਪਾਕਿਸਤਾਨ ਕ੍ਰਿਕਟ ਬੋਰਡ ਨੇ ਪੂਰਾ ਜ਼ੋਰ ਲਾਇਆ ਕਿ ਸਾਨੂੰ ਆਪਣਾ ਕੋਈ ਇੱਕ ਲੈਟਰ ਤਾਂ ਦਿਖਾ ਦਿਓ ਇੰਡੀਅਨ ਗਵਰਨਮੈਂਟ ਦਾ ਜਿਹਦੇ 'ਚ ਉਹਨਾਂ ਨੇ ਮਨਾ ਕੀਤਾ ਹੋਵੇ। ਨਾ ਆਈਸੀਸੀ ਉਦੋਂ ਬੋਲੀ ਤੇ ਨਾ ਇੰਡੀਅਨ ਕ੍ਰਿਕਟ ਬੋਰਡ ਬੋਲਿਆ ਹੈਗਾ। ਹੁਣ ਅੱਗੇ ਵੱਧ ਕੇ ਸਾਨੂੰ ਧਮਕੀਆਂ ਦੇ ਰਹੇ ਨੇ, ਸਾਨੂੰ ਕਹਿ ਰਹੇ ਜੀ ਤੁਹਾਨੂੰ ਇੰਨਾ ਨੁਕਸਾਨ ਹੋ ਜਾਏਗਾ। ਨੁਕਸਾਨ ਕਿਸੇ ਨੂੰ ਕੁਛ ਨਹੀਂ ਹੋਣਾ, ਸਿਰਫ ਔਰ ਸਿਰਫ ਇੰਡੀਅਨ ਕ੍ਰਿਕਟ ਬੋਰਡ ਤੇ ਆਈਸੀਸੀ ਨੂੰ ਹੋਏਗਾ। ਇੰਡੀਆ ਜਦੋਂ ਕਹਿੰਦਾ ਕਿ ਜਿਹੜਾ ਹੈ ਪਾਕਿਸਤਾਨ ਨਾਲ ਦਾ ਮੈਚ ਦਾ ਰੈਵਨਿਊ ਹੈਗਾ ਆਈਸੀਸੀ ਦਾ ਹਮੇਸ਼ਾ ਮੌਕਫ ਰਿਹਾ ਹੈਗਾ ਕਿ
65% ਪਾਕਿਸਤਾਨ ਦੇ ਰੈਵਨਿਊ ਦੀ ਵਜ੍ਹਾ ਤੋਂ, ਮੈਚ ਦੀ ਵਜ੍ਹਾ ਤੋਂ ICC ਨੂੰ ਆਮਦਨੀ ਹੁੰਦੀ ਹੈਗੀ ਹੈ। ਤੇ ਫਿਰ ਉਹਦੇ ਮੁਤਾਬਕ ਅਗਰ ਪਾਕਿਸਤਾਨ ਨਹੀਂ ਖੇਡੇਗਾ, ਠੀਕ ਹੈ, ਤੁਸੀਂ ਰੈਵਨਿਊ ਵੀ ਲੈ ਆਓ, ਬ੍ਰਾਡਕਾਸਟਰ ਵੀ ਲੈ ਆਓ, ਸਾਰੀਆਂ ਚੀਜ਼ਾਂ ਲੈ ਆਓ ਤੇ ਖੇਡ ਕੇ ਦਿਖਾਓ ਨਾ ਪੂਰੀ ਦੁਨੀਆ ਨੂੰ ਕਿ ਪਾਕਿਸਤਾਨ ਤੋਂ ਬਗੈਰ ਹੀ ਪੂਰੀ ਕ੍ਰਿਕਟ ਚੱਲ ਸਕਦੀ ਹੈਗੀ ਹੈ। ਕ੍ਰਿਕਟ ਨਾ ਹੀ ਪਾਕਿਸਤਾਨ ਇੰਡੀਆ ਦੇ ਮੈਚਾਂ ਦਾ ਹੈਗਾ, ਉਸ ਤੋਂ ਇਲਾਵਾ ਤੇ ਜਿਹੜੇ ਮੈਚ ਹੈ ਨਾ ਵੇਖਣ ਕੋਈ ਦਿਲਚਸਪੀ ਨਹੀਂ ਲੈਂਦਾ ਹੈਗਾ ਇੰਨਾ। ਤੇ ਠੀਕ ਆ, ਰੈਗੂਲੇਸ਼ਨ ਤੇ ਪਾਕਿਸਤਾਨ ਦਾ ਜਿਹੜਾ ਮੌਕਫ ਹੈਗਾ ਬਿਲਕੁਲ ਇੱਕ ਠੋਸ ਵਜਾ ਕੇ ਉਹਨਾਂ ਨੇ ਆਖਿਆ ਹੈਗਾ ਕਿ ਇੰਡੀਆ ਸਾਡੇ ਬਲੋਚਿਸਤਾਨ ਦੇ ਵਿੱਚ ਟੈਰਰਿਜ਼ਮ ਕਰ ਰਿਹਾ। ਹਮੇਸ਼ਾ ਉਹਨਾਂ ਨੇ ਸਾਡੇ ਮੁਲਕ ਵਿੱਚ ਫਸਾਦਾਤ ਪੈਦਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਦਹਿਸ਼ਤਗਰਦਾਨਾ ਕਾਰਵਾਈਆਂ ਕੀਤੀਆਂ ਨੇ ਤੇ ਇਹਨਾਂ ਦੇ ਸਬੂਤ ਸਾਡੇ ਕੋਲ ਹੈ ਨੇ, ਜਿੰਦੀ ਵਜ੍ਹਾ ਤੋਂ ਅਸੀਂ ਸਾਡੀ ਗਵਰਨਮੈਂਟ ਨੇ ਇੰਡੀਆ ਦੇ ਮੈਚ ਦੇ ਬਾਈਕਾਟ ਦਾ ਮਨਜ਼ੂਰੀ ਦਿੱਤੀ ਹੈਗੀ ਆ। ਇਹ ਸਾਰੇ ਸਾਡੇ ਕੋਲ ਲੌਜਿਕ ਮੌਜੂਦ ਨੇ, ਲੀਗਲ ਓਪੀਨੀਅਨ ਸਾਡੇ ਕੋਲ ਹਰ ਚੀਜ਼ ਦੀ ਹੈ ਵਾ। ਤੇ ਫਿਰ ਇਹ ICC ਨੂੰ ਵੀ ਅੱਛੀ ਤਰ੍ਹਾਂ ਇਲਮ ਹੈ ਕਿ ਜੋ ਪਾਕਿਸਤਾਨ ਦੀ ਗਵਰਨਮੈਂਟ ਨੇ ਕਿਹਾ ਹੈਗਾ ਅਸੀਂ ਉਹਦੇ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ। ਤੇ ਬਾਕੀ ਇੰਡੀਅਨ ਮੀਡੀਆ ਬੋਲਦਾ ਰਵੇ, ਜਿੰਨਾ ਮਰਜ਼ੀ ਸ਼ੋਰ ਮਚਾਉਂਦਾ ਰਵੇ, ਇਹਨਾਂ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣਨੀ, ਕਿਉਂਕਿ ਗੱਲ ਉਹਦੀ ਸੁਣੀ ਜਾਂਦੀ ਹੈ ਜਿੰਦਾ ਕੋਈ ਲੌਜਿਕ ਹੋਵੇ, ਦਲਾਇਲ ਹੋਵੇ ਤੇ ਉਹਦੀ ਲੀਗਲ ਵਜੂਹਾਤ ਹੋਣ। ਉਹ ਸਾਰੇ ਪਾਕਿਸਤਾਨ ਬੜਾ ਸਟਰੋਂਗ ਫੁਟੇਜ ਤੇ ਹੈਗਾ ਤੇ ਇਸ ਕਿਸਮ ਦੀ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ। ਅੱਛਾ ਯੂਸੁਫ ਸਾਹਿਬ, ਜੇ ਅਸੀਂ ਗੱਲ ਕਰੀਏ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ, ਉਹਨੇ ਵੀ ਕੱਲ੍ਹ ਇਜਲਾਸ ਬੁਲਾ ਕੇ ਤਸ਼ਵੀਸ਼ ਦਾ ਇਜ਼ਹਾਰ ਕੀਤਾ ਜਿਹੜੀਆਂ ਭਾਰਤ ਹਰਕਤਾਂ ਕਰਦਾ ਪਿਆ, ਤੇ ਤੁਹਾਨੂੰ ਲੱਗਦਾ ਕਿ 2036 ਵਿੱਚ ਜਿਹੜੀ ਮੇਜ਼ਬਾਨੀ ਦੇ ਫਰਾਇਜ਼ ਉਹਨਾਂ ਨੂੰ ਲੱਭੇ ਨੇ ਉਹ ਵਾਪਸ ਲੈ ਸਕਦਾ ਹੈ? ਮੁਫਾਜ਼ ਜੀ ਹੈ, ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਜਦੋਂ ਦਾ ਮੋਦੀ ਸਰਕਾਰ ਆਈ ਹੈਗੀ ਆ ਤੇ ਇਹਨੇ ਹਮੇਸ਼ਾ ਜਿਹੜੀ ਉਹਨਾਂ ਦਾ ਮੁਲਕ ਹੈਗਾ ਉਹਦੀ ਤਬਾਹੀ ਦੇ ਵਾਸਤੇ ਫੈਸਲੇ ਕੀਤੇ ਹੈਗੇ ਨੇ। ਤੇ ਖੇਲਾਂ 'ਚ ਸਿਆਸਤ ਲਾ ਕੇ ਉਹਨਾਂ ਨੇ ਉਹ ਥੋੜਾ ਜਿਹਾ ਸੋਚਿਆ ਹੋਣਾ ਕਿ ਸ਼ਾਇਦ ਅਸੀਂ ਆਪਣਾ ਪਾਕਿਸਤਾਨ ਦੇ ਕੋਈ ਆਪਣੀ ਬਰਤਰੀ ਸਾਬਤ ਕਰ ਲਈਏ, ਪਾਕਿਸਤਾਨ ਸਾਡੇ ਧਮਕੀ 'ਚ ਆ ਜਾਵੇ। ਇਹਦੇ 'ਚ ਵਿਗੜਦਾ ਕੁਛ ਨਹੀਂ ਪਿਆ, ਸਿਰਫ ਉਹਨਾਂ ਦਾ ਆਪਣਾ ਵਿਗੜਦਾ ਪਿਆ ਹੈਗਾ। ਉਹਨਾਂ ਨੇ ਨਾ ਕਾਮਨਵੈਲਥ ਗੇਮਾਂ ਦੇ ਵੀ ਦਿਲਚਸਪੀ ਜ਼ਾਹਿਰ ਕੀਤੀ ਹੈਗੀ ਆ ਕਰਵਾਉਣ, ਏਸ਼ੀਅਨ ਗੇਮਸ ਵੀ ਉਹ ਕਰਵਾਉਣਾ ਚਾਹੁੰਦੇ ਨੇ, ਓਲੰਪਿਕ ਵੀ ਕਰਵਾਉਣਾ ਚਾਹੁੰਦੇ ਨੇ। ਤੇ ਫੀਫਾ, ਨੈਸ਼ਨਲ ਓਲੰਪਿਕ ਕਮੇਟੀ, ਦੋ ਐਸੇ ਬਹੁਤ ਵੱਡੇ ਇਦਾਰੇ ਨੇ ਦੁਨੀਆ 'ਚ, ਮਿਸਾਲਾਂ ਮੌਜੂਦ ਨੇ ਜਿਨ੍ਹਾਂ ਨੂੰ ਜ਼ਰਾ ਬਰਾਬਰ ਵੀ ਅਹਿਸਾਸ ਹੋ ਜਾਵੇ ਨਾ ਕਿ ਕਿਸੇ ਮੁਲਕ ਵਿੱਚ ਕੋਈ ਸਿਆਸੀ ਮੁਦਾਖਲਤ ਹੋ ਰਹੀ ਹੈਗੀ ਆ, ਉਹ ਸਿਆਸੀ ਮਾਮਲਾ ਚੱਲ ਰਿਹਾ ਨੇ ਤਾਂ ਉਸ ਮੁਲਕ ਦੀ ਮੇਜ਼ਬਾਨੀ ਤੋਂ ਮਹਿਰੂਮ ਕਰ ਦਿੰਦੇ ਨੇ, ਕਦੇ ਵੀ ਉਹਨਾਂ ਨੂੰ ਮੇਜ਼ਬਾਨੀ ਨਹੀਂ ਦਿੰਦੇ। ਇਹ ਇੰਡੀਆ ਵਾਸਤੇ ਇੱਕ ਵੇਕਅਪ ਕਾਲ ਹੈਗੀ ਆ ਕਿ ਬੰਦੇ ਦੇ ਪੁੱਤਰ ਬਣ ਜਾਣ, ਸਿੱਧੇ ਹੋ ਕੇ ਚੱਲਣ, ਖੇਲਾਂ ਦਾ ਯਾਨੀ ਕਿ ਜਿਹੜੇ ਰਵਾਬਤ ਉਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਲੈ ਕੇ ਚੱਲਣ ਤੇ ਆਪਣਾ ਜਿਹੜਾ ਉਹਨਾਂ ਦਾ ਸਿਆਸੀ ਹੈ ਲੌਜਿਕ ਉਹਨੂੰ ਬਾਹਰ ਰੱਖਣ ਤੇ ਸਿਆਸੀ ਖਿਲਵਾੜ ਨਾ ਕਰਨ ਖੇਡਾਂ ਦੇ ਨਾਲ, ਕਿਉਂਕਿ ਖੇਡ ਪਿਆਰ, ਅਮਨ, ਦੋਸਤੀ ਦਾ ਨਾਂ ਹੈ ਨੇ ਤੇ ਪੂਰੀ ਇੰਟਰਨੈਸ਼ਨਲ ਜਿਹੜੀ ਓਲੰਪਿਕ ਬੋਡੀ ਹੈਗੀ ਆ ਉਹਦਾ ਸਭ ਤੋਂ ਵੱਡਾ ਪੁਆਇੰਟ ਹੈਗਾ ਉਹਦੇ ਏਜੰਡੇ ਦਾ। ਜਿੱਥੇ ਵੀ ਸਿਆਸਤ ਹੋਏਗੀ ਉੱਥੇ ਉਹਨਾਂ ਨੂੰ ਮੇਜ਼ਬਾਨੀ ਤੋਂ ਮਹਿਰੂਮ ਕੀਤਾ ਜਾਏਗਾ। ਤੇ ਨਾਲ ਇਹ ਵੀ ਦੱਸ ਦਿਆਂ ਕਿ ਜਦੋਂ ਵੀ ਕੋਈ ICC ਦੇ ਜਾਂ ਏਸ਼ੀਅਨ ਦੇ ਇਵੈਂਟਸ ਹੁੰਦੇ ਨੇ, ਸਪੋਰਟਸ ਇਵੈਂਟ ਹੁੰਦੇ ਨੇ, ਉਹਨਾਂ 'ਚੋਂ ਲਿਖ ਕੇ ਦਿੰਦਾ ਇੰਡੀਆ ਕਿ ਅਸੀਂ ਇਹਨਾਂ ਨੂੰ ਵੀਜ਼ੇ ਵੀ ਦਿਆਂਗੇ, ਅਸੀਂ ਇਹਨਾਂ ਨੂੰ ਸਾਰੀ ਸਿਕਿਉਰਿਟੀ ਵੀ ਦਿਆਂਗੇ, ਸਾਰੀਆਂ ਚੀਜ਼ਾਂ ਕਰਾਂਗੇ। ਤੇ ਹੁਣ ਤਾਂ ਪੂਰੀ ਦੁਨੀਆ ਨੂੰ ਪਤਾ ਇੰਡੀਆ ਜੋ ਵੀ ਕਰਦਾ ਹੈਗਾ ਸਾਰਾ ਯਾਨੀ ਕਿ ਉਹ ਆਪਣਾ ਬਕਵਾਸ ਚੀਜ਼ਾਂ ਕਰਦਾ, ਉੱਥੇ ਇੰਤਹਾ ਪਸੰਦੀ ਰੂਪ ਤੇ ਹੈਗੀ ਆ। ਉਹਨਾਂ ਦੇ ਆਪਣੇ ਬੰਦੇ ਮਹਿਫੂਜ਼ ਨਹੀਂ ਤੇ ਬਗੈਰ ਮੁਲਕੀ ਕਿਸ ਤਰ੍ਹਾਂ ਮਹਿਫੂਜ਼ ਹੋ ਜਾਣਗੇ? ਤੁਹਾਨੂੰ ਇਹ ਵੀ ਇਲਮ ਹੋਏਗਾ ਕਿ ਚੰਦ ਦਿਨ ਪਹਿਲਾਂ ਉੱਥੇ ਇੰਡੀਅਨ ਓਪਨ ਹੋ ਰਹੀ ਸੀ ਜਿੰਨੇ ਤੇ ਗੈਰ ਮੁਲਕੀ ਖਿਡਾਰੀ ਵੀ ਆਏ ਸਨ। ਉਹਨਾਂ ਨੇ ਜਦੋਂ ਉੱਥੋਂ ਦੇ ਹਾਲਾਤ ਦੇਖੇ ਤਾਂ ਉਹਨਾਂ ਨੇ ਫੌਰਨ ਆਪਣੇ ਘਰ ਵਾਪਸ ਜਾਣ ਦੀ ਯਾਨੀ ਕਿ ਠਾਣੀ ਤੇ ਇੱਥੇ ਦਾ ਮਾਮਲਾ ਠੀਕ ਨਹੀਂ ਜੋ ਸਾਨੂੰ ਨਜ਼ਰ ਆ ਰਿਹਾ ਸੀ, ਜੋ ਦੱਸਿਆ ਗਿਆ ਸੀ ਉਹਦੇ ਤਾਂ ਬਿਲਕੁਲ ਬਰਕਸ ਹੋ ਰਿਹਾ। ਨਾ ਉੱਥੇ ਕੋਈ ਸਿਕਿਉਰਿਟੀ ਦੇ ਇੰਤਜ਼ਾਮ ਸੀ, ਕੁੱਤੇ ਉਹਨਾਂ ਦੇ ਵੈਨਿਊ ਤੇ ਆ ਰਹੇ ਸਨ, ਬਿੱਲੀਆਂ ਉੱਥੇ ਫਿਰ ਰਹੀਆਂ ਸਨ, ਸਫਾਈ ਦੇ ਨਾਕਸ ਇੰਤਜ਼ਾਮ ਸਨ, ਚੂਹੇ ਉਹਨਾਂ ਦੇ ਕੰਡੀਨਾਂ ਤੇ ਫਿਰ ਰਹੇ ਸਨ। ਤੇ ਉਹਨਾਂ ਦੀ ਜਿਹੜੇ ਯਾਨੀ ਕਿ ਗੈਰ ਮੁਲਕੀ ਖਵਾਤੀਨ ਸਨ ਉਹਨਾਂ ਨੂੰ ਜਿਹੜੇ ਉੱਥੋਂ ਦੇ ਇੰਤਹਾ ਪਸੰਦ ਹੈ ਨੇ ਉਹ ਚੱਲਦੇ ਫਿਰਦੇ ਰਾਹ ਜਾਂਦੇ ਸੜਕ ਤੇ ਉਹਨਾਂ ਨੂੰ ਤੰਗ ਕਰਦੇ ਸਨ। ਇਹ ਵਾਜ਼ਿਬ ਮਿਸਾਲਾਂ ਨੇ, ਦੁਨੀਆ ਵੇਖ ਰਹੀ ਹੈਗੀ ਆ ਕਿ ਇੰਡੀਆ 'ਚ ਇਸ ਵੇਲੇ ਕੀ ਹੋ ਰਹੀ ਹੈ ਤੇ ਇਹਦਾ ਨੁਕਸਾਨ ਸਰਾਸਰ ਇੰਡੀਆ ਨੂੰ ਹੋਏਗਾ। ਮੋਦੀ ਸਰਕਾਰ ਜਿਹੜੀ ਹੈਗੀ ਆਪਣੇ ਮੁਲਕ ਨੂੰ ਤਬਾਹ ਕਰਕੇ ਰੱਖੇਗੀ, ਉਹਨਾਂ ਨੂੰ ਉਹਨਾਂ ਦੇ ਮੁਲਕਾਂ 'ਚ ਲੋਕਾਂ ਨੂੰ ਜਾਣਾ ਛੱਡ ਦੇਣਾ ਹੈਗਾ। ਤੇ ਇਹ ਚੀਜ਼ ਅੰਦਰ ਸਮਝਣੀ ਚਾਹੀਦੀ। ਏਸ਼ੀਅਨ ਕ੍ਰਿਕਟ ਕੌਂਸਲ ਤੇ ਜਿਹੜੇ ਉਹਦੇ ਬੋਰਡ ਮੈਂਬਰ ਨੇ ਉਹਨਾਂ ਦੀ ਅੱਖਾਂ, ਉਹਨਾਂ ਨੂੰ ਆਪਣੀ ਅੱਖਾਂ ਬੰਦ ਨਹੀਂ ਕਰ ਲੈਣੀ ਚਾਹੀਦੀਆਂ। ਪੈਸਾ ਜੇਬ 'ਚ ਪਾ ਕੇ ਡਾਲਰਾਂ ਦੀ ਚਮਕ ਉਹਨਾਂ ਨਾਲ ਅੱਖਾਂ ਬੰਦ ਨਹੀਂ ਕਰਨੀ ਲੋੜ, ਬਲਕਿ ਅੱਖਾਂ ਖੋਲਣ ਦੀ ਲੋੜ ਹੈਗੀ ਆ ਕਿ ਯਾਰ ਫੈਸਲੇ ਉਹ ਕਰੋ ਜਿਹੜੇ ਪੂਰੇ ਦੁਨੀਆ ਦੇ ਮੁਫਾਦ ਵਿੱਚ ਹੋਣ। ਕ੍ਰਿਕਟ ਸਿਰਫ ਇੰਡੀਆ ਦਾ ਨਾਮ ਨਹੀਂ ਹੈਗਾ, ਪੂਰੀ ਦੁਨੀਆ ਤੇ ਇਨਕੇ ਲੋਕ ਇਸ ਵੇਲੇ ਖੇਡਦੇ ਹੈਗੇ ਨੇ, ਉੱਥੇ ਇਹਨਾਂ ਦੇ ਦਿਲਚਸਪੀ ਪੈਦਾ ਹੋ ਰਹੀ ਆ। ਤੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਕੋਲ ਇਹ ਹੁਣ ਵਕਤ ਆ ਗਿਆ ਕਿ ਇੱਕ ਤਾਂ ਫੈਸਲਾ ਕਰ ਲਵੇ ਕਿ ਜੈ ਸ਼ਾਹ ਕੋਲ ਅਸਤੀਫਾ ਦਿਵਾਇਆ ਜਾਵੇ। ਉਸ ਤੋਂ ਬਾਅਦ ਇਸ ਗੱਲ ਦੀ ਇਨਕੇ ਬੋਰਡ ਜਿਹੜੇ ਮੈਂਬਰ ਹੈ ਨੇ ICC ਦੇ ਉਹ ਇੱਕ ਡਿਸੀਜਨ ਲੈਣ ਮੁਤਲਕਾ ਕਰਾਰਦਾਦ ਪੇਸ਼ ਕਰਨ ਕਿ ਆਇੰਦਾ ਤੋਂ ਕੋਈ ਵੀ ਜਿਹੜਾ ਇਵੈਂਟ ਹੈਗਾ ਉਹ ਅਸੀਂ ਇੰਡੀਆ 'ਚ ਨਹੀਂ ਰੱਖਾਂਗੇ।
ਤੇ ਜਿੰਨੇ ਵੀ ਇਵੈਂਟਸ ਹੈ ਨੇ ਖਾਸ ਤੌਰ ਤੇ ਜਿੱਥੇ ਇੰਡੀਆ ਪਾਕਿਸਤਾਨ ਦੇ ਮਾਮਲਾਤ ਨੇ ਉਹ ਆਪਣਾ ਇੰਗਲੈਂਡ ਜਾਂ ਦੂਸਰੇ ਮੁਲਕਾਂ ਦੇ ਰੱਖੇ ਜਾਣ ਤੇ ਮੇਰੇ ਖਿਆਲ से ਜ਼ਿਆਦਾ ਬਿਹਤਰ ਹੋਏਗਾ। ਇਸ ਨਾਲ ਕ੍ਰਿਕਟ ਜਿਹੜੀ ਹੈਗੀ ਉਹ ਬਚ ਜਾਏਗੀ, ਵਰਨਾ ਕ੍ਰਿਕਟ ਦੇ ਤਖੀਏ ਆਪਣਾ ਉਧੜ ਕੇ ਰੱਖ ਜਾਵੇਗੀ ਤੇ ਕੋਈ ਉਹਦਾ ਪੁਰਸਾਨੇ ਹਾਲ ਵੀ ਨਹੀਂ ਹੋਏਗਾ।